अस्सलाम वालेकुम, सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने, अली हसनैन भाई ने। एक गलती इन्हां दी होई है और इन्हां अपनी थ्योरी पास कीती जी, तुहानूं बहुत बहुत मुबारक होवे। ते बाकी जेह्ड़े स्टूडेंट ने थ्योरी पास कर ਲਈ है, अगर उन्हें PDF मिल गया वो मेरे WhatsApp नंबर सेंड कर दिओ ताकि दूसरिਆਂ ਨਾਲ शेयर करिए। ते बाकी जी ਇਹ इसके दी हुण ਜਿਹੜੇ दूसरे महीने ਵਿੱਚ जिन्हां थ्योरी पास कीती है वो दूसरे महीने वाले इसके दे हुण शुरू होए ने। ठीक है, लास्ट के ਜਿਹੜਾ ਅਪਲੋਡ ਕੀਤਾ ਸੀ ਉਹ ਸੀ ਪਹਿਲੇ ਮਹੀਨੇ ਦਾ। ਠੀਕ ਹੈ, ਹੁਣ ਜਿਨ੍ਹਾਂ ਦੂਸਰੇ ਮਹੀਨੇ ਵਿੱਚ ਥਿਊਰੀ ਪਾਸ ਕੀਤੀ ਹੈ ਉਹਨਾਂ ਦੇ ਸਕੇ ਦੇ ਹੁਣ ਅਪਲੋਡ ਹੋਣਾ ਸ਼ੁਰੂ ਹੋਏ ਨੇ। ਠੀਕ ਹੈ, ਤੇ ਆਰਗੂਮੈਂਟ ਹੀ ਕਰਿਆ ਕਰੋ ਜੀ। ਆਰਗੂਮੈਂਟ ਹੀ ਬੈਸਟ ਤਰੀਕਾ ਹੈ, ਜਿੰਨਾ ਟਾਈਮ ਦੇ ਸਕਦੇ ਹੋ ਇਹਨੂੰ ਦੇਵੋ। ਅਗਰ ਤੁਹਾਡੇ ਕੋਲ ਫਾਰ ਐਗਜ਼ਾਮਪਲ ਇੱਕ ਬੰਦਾ ਉਹਦੇ ਕੋਲ ਕੰਮ ਕੋਈ ਨਹੀਂ ਜਾਂ ਉਹਦੇ ਕੋਲ ਟਾਈਮ ਕਾਫੀ ਹੁੰਦਾ ਹੈ ਤੇ ਉਹ ਮਹੀਨੇ ਡੇਢ ਵਿੱਚ ਮੈਕਸਿਮਮ ਜਿਹੜੀ ਹੈ ਥਿਊਰੀ ਮਤਲਬ ਤਿਆਰੀ ਕਲੀਅਰ ਹੋ ਜਾਂਦੀ ਹੈ ਇਹਦੀ। ਸਿਰਫ ਜਿਤਨਾ ਤੁਸੀਂ ਟਾਈਮ ਦਿਓ ਦੇ, ਚਲੋ ਇੱਕ ਹਰ ਬੰਦੇ ਦਾ ਇੱਕ ਆਪਣਾ ਲੈਵਲ ਵੀ ਹੁੰਦਾ ਹੈ ਤੇ ਬਾਕੀ ਜਿੰਨਾ ਟਾਈਮ ਦਿਓ ਦੇ ਉਨੀ ਜਲਦੀ ਤੁਸੀਂ ਕਲੀਅਰ ਕਰੋ ਦੇ। ਠੀਕ ਹੈ, ਚਲੋ ਜੀ ਪਹਿਲਾ ਸਵਾਲ ਵੇਖਨੇ ਆ। ਅੱਛਾ ਜੀ, ਇਹ ਤਸਵੀਰ ਜਿਹੜੀ ਪਿੱਛੇ 1-2 ਦਿਨ ਪਹਿਲਾਂ ਸਕੇ ਦਾ ਅਪਲੋਡ ਕੀਤਾ ਉਹਦੇ ਵਿੱਚ ਵੀ ਇਹ ਤਸਵੀਰ ਆਈ ਸੀ। ਕੋਈ ਵੀ ਗੱਡੀ ਜਿਹੜੀ 2,30 metri ਚੌੜੀ ਹੈ ਉਹ ਇੱਥੋਂ ਗੁਜ਼ਰ ਸਕਦੀ ਹੈ। Il segnale raffigurato nel ਨਿਸ਼ਾਨ ਦਿਖਾਇਆ ਗਿਆ indica ਦੱਸ ਰਿਹਾ ਹੈ la larghezza di una strettoia, ਕਹਿੰਦੇ ਇਸ ਤੰਗ ਰਸਤੇ ਦੀ larghezza ਚੌੜਾਈ ਦੱਸ ਰਿਹਾ। ਫਾਲਸੋ ਜੀ ਇਹ ਨਿਸ਼ਾਨ ਇਹ ਦੱਸ ਰਿਹਾ ਹੈ ਜਿਹੜੀ ਗੱਡੀ ਇੰਨੀ ਚੌੜੀ ਗੁਜ਼ਰ ਸਕਦੀ ਹੈ। ਅਗਰ ਗੱਡੀ ਇੰਨੀ ਚੌੜੀ ਗੁਜ਼ਰ ਸਕਦੀ ਤਾਂ ਮਤਲਬ ਰਸਤਾ ਇਸ ਤੋਂ ਜ਼ਿਆਦਾ ਚੌੜਾ ਹੈ। ਠੀਕ ਹੈ, ਦੂਸਰਾ ਨਿਸ਼ਾਨ ਤੁਸੀਂ ਵੇਖ ਲਿਆ ਜੀ। ਇਸ ਸਿਰਫ ਨਿਸ਼ਾਨ ਨੂੰ ਵੇਖ ਕੇ ਪਤਾ ਕੋਈ ਨਹੀਂ ਚੱਲਦਾ, ਸਵਾਲ ਨਾਲ ਵੇਖਣਾ ਹੁੰਦਾ ਤਾਂ ਪਤਾ ਚੱਲਦਾ, ਕਿਉਂਕਿ ਇਸ ਤਰ੍ਹਾਂ ਦਾ ਜਿਹੜੀ ਸੜਕ ਹੈ ਉਹ ਸੈਂਸ ਊਨਿਕੋ ਵੀ ਹੋ ਸਕਦੀ ਹੈ, ਡੋਪੀਓ ਸੈਂਸ ਵੀ ਹੋ ਸਕਦੀ ਹੈ। In una carreggiata a senso unico, ਕਹਿੰਦਾ senso unico carreggiate ਦੇ ਵਿੱਚ la striscia bianca discontinua in figura ਜਿਹੜੀ ਚਿੱਟੀ discontinua ਲਾਈਨ ਤਸਵੀਰ ਦੇ ਵਿੱਚ serve ਇਹ ਚਾਹੀਦੀ ਹੁੰਦੀ ਹੈ a delimitare le corsie, ਕੁਰਸੀਆਂ ਦੀ ਹੱਦ ਦੱਸਣੇ ਵਾਸਤੇ ਵੇਰੋ। ਤੀਸਰਾ ਜਿਹੜਾ ਪਿੱਛੇ ਸਕੇ ਦਾ ਅਪਲੋਡ ਕੀਤਾ ਹੈ ਉਹਦੇ ਵਿੱਚ ਵੀ ਇਹੀ ਤਸਵੀਰ ਆਈ ਸੀ। ਠੀਕ ਹੈ, ਤੇ ਅੱਛਾ ਜੀ ਇਹ ਨੋਟ ਕਰਿਆ ਕਰੋ ਜਿਹੜੇ ਮਸਲਨ ਮੈਂ ਸਕੇ ਦੀ ਅਪਲੋਡ ਕਰਨਾ ਨਾ ਇੱਕ ਹਫਤੇ ਦੇ ਤੁਸੀਂ ਨੋਟ ਕਰ ਲਓ, ਉਹਨਾਂ ਵਿੱਚ ਸਵਾਲ ਜਿਹੜੇ ਨੇ ਤਕਰੀਬਨ ਆਏ ਹੁੰਦੇ ਨੇ। ਬਈ ਅਗਰ ਇੱਕ ਸਵਾਲ ਇਹ ਅੱਜ ਵਾਲੇ ਸਕੇ ਦੇ 'ਚ ਆਇਆ ਤੇ ਉਸ ਤੋਂ ਅਗਲੇ ਵਿੱਚ ਜਿਹੜਾ ਕੱਲ ਸਕੇ ਦੇ ਆਉਣ ਦੇ ਇਜ਼ਾਮੇ ਹੋਵੇ ਦਾ ਉਹਦੇ ਵਿੱਚ ਵੀ 1-2 ਸਵਾਲ ਉਹਦੇ ਵਿੱਚ ਆਏ ਹੁੰਦੇ ਨੇ। ਠੀਕ ਹੈ, ਇਹ ਨੋਟ ਕਰਿਆ ਜੇ। ਤੀਸਰਾ ਤੇ ਨਿਸ਼ਾਨ ਦਾ ਕੀ ਮਤਲਬ ਹੈ ਬਈ ਗੱਡੀ ਚੁੱਕ ਲੈਣ ਦੇ, ਲੇਕਿਨ ਇਕੱਲੇ ਦਾ ਕੋਈ ਮਤਲਬ ਨਹੀਂ ਹੁੰਦਾ। ਇਹ ਲੱਗਿਆ ਹੁੰਦਾ ਦੀਵੇ ਤੋਂ ਦੀ ਸੋਸਤਾ ਵਾਲੇ ਨਿਸ਼ਾਨ ਦੇ ਥੱਲੇ, ਉਹਦਾ ਇਹ ਮਤਲਬ ਬਣਦਾ ਵੀ ਅਗਰ ਤੁਸੀਂ ਇੱਥੇ ਸੋਸਤਾ ਕਰਦੇ ਹੋ ਤੁਹਾਡੀ ਗੱਡੀ ਚੁੱਕ ਲੈਣ ਦੇ ਜਾਂ ਬਲਾਕ ਕਰ ਦੇਣ। Il pannello integrativo raffigurato ਜਿਹੜੀ ਪਨੇਲੋ ਦਿਖਾਈ ਗਈ ਹੈ indica ਦੱਸ ਰਹੀ ਹੈ una strada chiusa ਹੋਵੇ ਸੜਕ ਬੰਦ ਹੈ per incidente ਐਕਸੀਡੈਂਟ ਦੇ ਲਈ। ਫਾਲਸੋ ਸੇਮ ਸਵਾਲ ਪਿਛਲੇ ਸਕੇ ਦੇ ਵਿੱਚ ਵੀ ਆਇਆ ਸੀ। 4 ਨੰਬਰ nei centri abitati, ਕਹਿੰਦਾ ਆਬਾਦੀ ਦੇ ਵਿੱਚ ਸ਼ਹਿਰ ਪਿੰਡ ਦੇ ਵਿੱਚ ਇਹ ਵੀ vietato ਮਨਾ ਵੇ। uso del segnalatore acustico, ਕਹਿੰਦਾ ਹਾਰਨ ਦਾ ਇਸਤੇਮਾਲ ਮਨਾ ਵੇ per sollecitare il conducente del veicolo, ਉਸ ਗੱਡੀ ਦੇ ਡਰਾਈਵਰ ਤੇ ਪ੍ਰੈਸ਼ਰ ਪਾਉਣ ਦੇ ਲਈ ਕਿ ਪ੍ਰੇਸ਼ਰ ਜਿਹੜਾ ਅੱਗੇ ਵੇ riprende la marcia ਦੁਬਾਰਾ ਚੱਲਦਾ ਹੈ quando il semaforo diventa verde, ਜਦੋਂ ਇਸ਼ਾਰਾ verde ਹੋ ਜਾਂਦਾ ਹੈ vero। 5 ਨੰਬਰ fuori dai centri abitati, ਆਬਾਦੀ ਤੋਂ ਬਾਹਰ ਸ਼ਹਿਰ ਪਿੰਡ ਤੋਂ ਬਾਹਰ il conducente driver in caso di fermata, ਉਹ ਸੂਰਤ ਵਿੱਚ ਜਦੋਂ fermata ਕਰਦਾ ਹੈ deve collocare il veicolo, ਗੱਡੀ ਨੂੰ ਸ਼ਿਫਟ ਕਰੇ fuori dalla carreggiata ਤੋਂ ਬਾਹਰ ma non sulla pista ciclabile, ਲੇਕਿਨ ਸਾਈਕਲ ਦੇ ਰਸਤੇ ਦੇ ਉੱਤੇ ਨਹੀਂ vero ਜੀ। ਜਦੋਂ ਵੀ ਫਿਰਮਾਤਾ ਕਰਨਾ ਹੈ ਕੋਸ਼ਿਸ਼ ਕਰਨੀ ਹੈ carreggiate ਵਿੱਚੋਂ ਗੱਡੀ ਬਾਹਰ ਕੱਢੋ, ਅਗਰ ਨਹੀਂ ਕੱਢ ਸਕਦੇ ਤੇ ਫਿਰ ਬਿਲਕੁਲ ਸਾਈਡ ਤੇ ਲਾਣੀ ਗੱਡੀ। ਲੇਕਿਨ ਇਹ ਵੇ ਕਿ ਜਦੋਂ ਗੱਡੀ ਬਾਹਰ ਕੱਢੋ carreggiate ਤੋਂ ਤੇ piste ciclabile ਉੱਤੇ ਨਹੀਂ ਮਤਲਬ ਖੜੀ ਕਰਨੀ। 6 ਨੰਬਰ ਇਹ consentito il trasporto di bambini, ਕਹਿੰਦਾ ਬੱਚਿਆਂ ਨੂੰ ਲੈ ਕੇ ਜਾਣੇ ਦੀ ਇਜਾਜ਼ਤ ਹੈ senza che siano assicurati a sistemi di ritenuta, ਬਿਨਾਂ ਉਹਨਾਂ ਦੀ ਸੀਟ ਤੋਂ purché su percorsi urbani ਰਸਤਿਆਂ ਦੇ ਉੱਤੇ। ਫਾਲਸੋ ਜੀ। ਅੱਛਾ ਜਿਹੜਾ ਵੇ ਨਾ ਸਿਸਟੇਮੀ ਦੀ ਰਿਤਨੂਤਾ, ਇਹ ਜਿਹੜੀ ਬੱਚਿਆਂ ਵਾਲੀ ਸੀਟ ਹੁੰਦੀ ਹੈ ਉਹਨੂੰ ਆਖਦੇ ਨੇ। 7 ਨੰਬਰ lo stato di shock, ਕਹਿੰਦਾ ਜਿਹੜਾ ਸ਼ੌਕ ਲੱਗਦਾ non si verifica mai nelle persone, ਕਹਿੰਦਾ ਉਹਨਾਂ ਬੰਦਿਆਂ ਨੂੰ ਕਦੇ ਵੀ ਸ਼ੌਕ ਨਹੀਂ ਲੱਗਦਾ ਕਿ hanno avuto un trauma, ਜਿਹਨੂੰ ਸੱਟ ਲੱਗੀ ਹੋਵੇ ਕੋਈ ਚੋਟ ਲੱਗੀ ਹੋਵੇ। ਫਾਲਸੋ।
ਜ਼ੋਰ ਦੀ ਸੱਟ ਲੱਗੀ ਹੈ ਫਿਰ ਵੀ ਸ਼ੌਕ ਲੱਗ ਸਕਦਾ ਹੈ। ਖੂਨ ਜ਼ਿਆਦਾ ਬਹਿ ਗਿਆ ਨਿਕਲ ਗਿਆ ਫਿਰ ਵੀ ਸ਼ੌਕ ਲੱਗ ਸਕਦਾ ਹੈ। ਖੁਸ਼ੀ ਗਮੀ ਫਿਰ ਵੀ ਇਹ ਚੀਜ਼ ਹੋ ਸਕਦੀ ਹੈ। 8 ਨੰਬਰ ਜੀ ਸਲੀਤੇ ਦਾ ਨਿਸ਼ਾਨ ਆ ਗਿਆ। Il segnale raffigurato preannuncia ਨਿਸ਼ਾਨ ਦੱਸ ਰਿਹਾ ਹੈ una salita da percorrere ਵੀ ਇੱਕ ਚੜਾਈ ਹੈ ਜਿੱਥੇ ਚੱਲਣਾ ਜੇ con prudenza ehtiyat ਦੇ ਨਾਲ ਸਾਵਧਾਨੀ ਦੇ ਨਾਲ ਵੇਰੋ। 2 ਨੰਬਰ spostare la segnaletica stradale ਕਹਿੰਦਾ ਜਿਹੜਾ ਸੜਕ ਤੋਂ ਨਿਸ਼ਾਨ ਹਟਾਉਣਾ ਹੁੰਦਾ ਹੈ può compromettere pericolo grave ਕਹਿੰਦਾ ਇਹ ਸੀਰੀਅਸ ਖਤਰਾ ਹੋ ਸਕਦਾ ਹੈ। per gli altri utenti della strada ਜਿਹੜੇ ਸੜਕ ਤੇ ਦੂਸਰੇ ਬੰਦੇ ਨੇ ਉਹਨਾਂ ਵਾਸਤੇ ਮਸਲਨ ਕੋਈ ਖਤਰੇ ਦਾ ਨਿਸ਼ਾਨ ਸੜਕ ਦੇ ਉੱਤੇ ਉਹਨਾਂ ਰੱਖੇ ਹੈ ਤੇ ਅਸੀਂ ਆਉਂਦੇ ਹਾਂ ਅਸੀਂ ਹਟਾ ਦਿੰਦੇ ਹਾਂ ਤੇ ਚਲੋ ਸਾਨੂੰ ਤੇ ਪਤਾ ਸੀ ਅਸੀਂ ਤੇ ਗੁਜ਼ਰ ਗਏ ਨਿਸ਼ਾਨ ਹਟਾ ਕੇ ਅਸੀਂ ਚਲੇ ਗਏ ਲੇਕਿਨ ਜਿਹੜੀਆਂ ਪਿੱਛੇ ਗੱਡੀਆਂ ਆ ਰਹੀਆਂ ਉਹਨਾਂ ਨੂੰ ਨਹੀਂ ਪਤਾ ਲੱਗਣਾ ਵੀ ਅੱਗੇ ਕੋਈ ਮਤਲਬ ਖਤਰੇ ਦਾ ਨਿਸ਼ਾਨ ਪਿਆ ਸੀ ਜਾਂ ਇੱਥੇ ਖਤਰਾ ਹੋ ਸਕਦਾ ਹੈ। ਠੀਕ ਹੈ ਇਸ ਵਾਸਤੇ ਕੋਈ ਵੀ ਸੜਕ ਤੇ ਨਿਸ਼ਾਨ ਹੋਵੇ ਉਹ ਅਸੀਂ ਨਹੀਂ ਹਟਾ ਸਕਦੇ। 10 ਨੰਬਰ il segnale raffigurato ਦਾ ਨਿਸ਼ਾਨ ਦਿਖਾਇਆ ਗਿਆ ਹੈ non consente la svolta a destra ਕਹਿੰਦਾ ਸੱਜੇ ਮੁੜਨ ਦੀ ਇਜਾਜ਼ਤ ਨਹੀਂ ਦਿੰਦਾ ਵੇਰੋ ਜੀ ਨਹੀਂ ਦਿੰਦਾ ਇਜਾਜ਼ਤ ਕਿਉਂਕਿ ਸਿੱਧਾ ਜਾਣਾ ਓਬਲੀਕ ਕਰ ਰਿਹਾ। 11 ਨੰਬਰ ਇਹ ਵੀ ਤਸਵੀਰ ਇੰਪੋਰਟੈਂਟ ਹੈ ਇਹਦੇ ਨਾਲ ਵੀ ਸਵਾਲ ਆਉਂਦਾ ਹੈ। incontrando il semaforo in figura ਕਹਿੰਦਾ ਇਸ਼ਾਰਾ ਮਿਲਦਾ ਹੈ e consentito il passaggio ਤੇ ਗੁਜ਼ਰਨੇ ਦੀ ਇਜਾਜ਼ਤ ਹੈ। quando pure essendo accesa ਜਦੋਂ ਆਨ ਹੋ ਜਾਵੇ la luce rossa red light non vengono veicoli dalle altre direzioni ਤੇ ਕਹਿੰਦਾ ਦੂਸਰੀ ਡਾਇਰੈਕਸ਼ਨ ਤੋਂ ਗੱਡੀਆਂ ਨਾ ਵੀ ਆਉਂਦੀਆਂ ਹੋਣ ਤੇ ਫਿਰ ਕਹਿੰਦਾ ਗੁਜ਼ਰਨੇ ਦੀ ਇਜਾਜ਼ਤ ਹੈ passaggio ਕਰਨੇ ਦੀ ਇਜਾਜ਼ਤ ਹੈ ਫਾਲਸੋ ਇਸ਼ਾਰਾ ਰੋਸੋ ਹੋਇਆ ਨਹੀਂ ਜਾ ਸਕਦੇ ਸੀ। 12 ਨੰਬਰ in un centro abitato ਆਬਾਦੀ ਦੇ ਵਿੱਚ ਸ਼ਹਿਰ ਪਿੰਡ ਦੇ ਵਿੱਚ se si vede un pallone ਅਗਰ ਇੱਕ ਬਾਲ ਵੇਖਦੇ ਹੋ rotolare ਰਿੜਦਾ ਹੋਇਆ ਸੁਲਾ ਕਰੇ ਜਾਤੇ ਦੇ ਉੱਤੇ bisogna stressare bruscamente ਕਹਿੰਦਾ stressare ਕਰਨਾ steering ਘੁਮਾਉਣਾ bruscamente ਇੱਕੋਦਮ ਫਾਲਸੋ। su una strada doppio senso ਦੀ ਮਾਰਚਾ ਕਹਿੰਦਾ doppio senso ਸੜਕ ਦੇ ਉੱਤੇ nello svoltare a sinistra ਖੱਬੇ ਮੁੜਦਿਆਂ ਹੋਇਆ si deve di norma lasciare il centro dell'incrocio ਕਹਿੰਦਾ ਚੌਕ ਦਾ ਸੈਂਟਰ ਛੱਡਣਾ ਜੇ alla nostra destra ਆਪਣੇ ਸੱਜੇ come i veicoli di figura ਜਿਕਣ ਗੱਡੀਆਂ ਤਸਵੀਰ ਦੇ ਵਿੱਚ ਨੇ ਵੇਰੋ। ਅੱਛਾ ਜੀ ਇਹ ਜਿਸ ਤਰ੍ਹਾਂ ਗੱਡੀਆਂ ਇਹ ਹੁਣ ਮੁੜ ਕੇ ਜਾ ਚੁੱਕੀਆਂ ਨੇ ਚੌਕ ਕ੍ਰਾਸ ਕਰ ਗਈਆਂ ਨੇ ਠੀਕ ਹੈ ਇਹ ਜਿਸ ਤਰ੍ਹਾਂ ਮੁੜ ਕੇ ਗਈਆਂ ਨੇ ਇਹ ਬਿਲਕੁਲ ਠੀਕ ਮੁੜ ਗਈਆਂ ਨੇ ਇਹਦਾ ਨਿਸ਼ਾਨ ਲੱਗਿਆ ਵਿੱਚ ਚਿੱਟਾ ਜਿਹਾ ਇਹ ਚੌਕ ਦਾ ਸੈਂਟਰ ਬਣਾਇਆ ਹੈ ਔਰ ਇਹ ਜਦੋਂ ਇਹ ਮੁੜ ਕੇ ਆਈਆਂ ਨੇ ਗੱਡੀਆਂ ਤੇ ਚੌਕ ਦਾ ਸੈਂਟਰ ਇਹਨਾਂ ਦੀ ਸੱਜੀ ਸਾਈਡ ਤੇ ਆਇਆ ਠੀਕ ਹੈ। ਬਾਕੀ ਇਹਨਾਂ ਇਹ ਜਿਹੜੀ ਤਸਵੀਰ ਹੈ ਨਾ ਇਹਦੀ ਨਿਸ਼ਾਨੀ ਵੀ ਇੱਕ ਹੈ ਵੇ ਜਦੋਂ ਇਸ ਤਰ੍ਹਾਂ ਦੀਆਂ ਗੱਡੀਆਂ ਆਉਣ ਇਹ ਲੈਣਾ ਜਿਹੜੀਆਂ ਪਿੱਛੇ ਤੋਂ ਕਾਲੀਆਂ ਕਾਲੀਆਂ ਨਜ਼ਰ ਆ ਰਹੀਆਂ ਨੇ ਅਗਰ ਇਹ ਆਪਸ ਵਿੱਚ ਟੱਚ ਕਰ ਜਾਣ ਤੇ ਫਾਲਸੋ ਅਗਰ ਨਾ ਕਰਨ ਤੇ ਫਿਰ ਵੇਰੋ ਹੁਣ ਵੇਖੋ ਇਹਨਾਂ ਕੋਈ ਨਹੀਂ ਆਪਸ ਵਿੱਚ ਟੱਚ ਕੀਤੇ ਹੈ ਤੇ ਵੇਰੋ ਹੈ ਅਗਰ ਇਹ ਟੱਚ ਕਰ ਜਾਣ ਤੇ ਫਿਰ ਫਾਲਸੋ ਹੈ। ਜਿਹੜੀਆਂ ਸਿਰਫ ਇਹ ਤਸਵੀਰਾਂ ਨੇ ਜਿਹਦੇ ਵਿੱਚ ਦੋ ਗੱਡੀਆਂ ਆਉਂਦੀਆਂ ਨੇ ਇਸ ਤਰ੍ਹਾਂ ਦੀਆਂ ਉਹਨਾਂ ਦੀ ਸਿਰਫ ਗੱਲ ਕਰ ਰਿਹਾ। 14 ਨੰਬਰ il numero di persone trasportabili sui veicoli ਕਹਿੰਦਾ ਜਿਹੜੇ ਗੱਡੀ ਦੇ ਉੱਤੇ ਤੁਸੀਂ ਬੰਦੇ ਲੈ ਕੇ ਜਾ ਸਕਦੇ ਹੋ ਇਹ indicato ਇਹ ਦੱਸਿਆ ਗਿਆ sulla carta di circolazione libretto ਦੇ ਉੱਤੇ ਮਤਲਬ ਗੱਡੀ ਦੇ ਕਾਗਜ਼ਾਂ ਦੇ ਉੱਤੇ ਵੇਰੋ ਜੀ ਗੱਡੀ ਦੇ ਕਾਗਜ਼ਾਂ ਉੱਤੇ ਲਿਖਿਆ ਹੁੰਦਾ ਬਈ ਗੱਡੀ ਦੇ ਕਿੰਨੇ ਬੰਦੇ ਜਿਹੜੇ ਸਫ਼ਰ ਕਰ ਸਕਦੇ ਨੇ। 15 ਨੰਬਰ un autoveicolo per poter circolare ਕਹਿੰਦਾ ਇਹ ਗੱਡੀ ਚੱਲਣੇ ਦੇ ਲਈ deve essere munito ਉਹਨਾਂ ਨੂੰ ਗੱਡੀਆਂ ਨੂੰ ਮੌਜੂਦ ਹੋਣੇ ਚਾਹੀਦੇ ਨੇ ਲੱਗੇ ਹੋਣੇ ਚਾਹੀਦੇ ਨੇ delle targhe ਨੰਬਰ ਪਲੇਟਾਂ identificative ਜਿਹਨਾਂ ਤੋਂ ਪਹਿਚਾਣ ਹੁੰਦੀ ਹੈ। affinché sia possibile ਫਿਰ ਕਹਿੰਦਾ ਮੁਮਕਿਨ ਹੈ risalire al intestario del mezzo ਗੱਡੀ ਦੇ ਮਾਲਕ ਦਾ ਪਤਾ ਲਾਣਾ ਵੇ ਗੱਡੀ ਕਿਹਦੇ ਨਾਂ ਵੇ ਕਹਿੰਦਾ ਫਿਰ ਮੁਮਕਿਨ ਹੈ ਪਤਾ ਲਾਣਾ ਜਦੋਂ ਨੰਬਰ ਪਲੇਟਾਂ ਲੱਗੀਆਂ ਨੇ ਵੇਰੋ। ਤੇ ਲੋ ਜੀ ਅੱਜ ਦਾ ਪਾਠ ਖਤਮ ਕਰਦੇ ਇਨਸ਼ਾਅੱਲਾ।